ਸਾਂਝਾ ਕਰਦਾ ਜੋ ਲੜ ਰਹੇ ਸਾਥੀ ਨੇ ਉਹਨਾਂ ਦੀ ਇੱਕ ਆਵਾਜ਼ ਤੁਹਾਡੇ ਨਾਲ ਸਾਂਝੀ ਕਰਦਾ ਜੀ। ਸੂਰਜ ਦਾ ਕਿਣਕਾ ਬੰਜਾਰਾ ਸਵੇਰੇ ਦਾ ਦੀਵੇ ਦੀ ਜਾਤ ਮੇਰੀ ਮੈਂ ਦੁਸ਼ਮਣ ਹਨੇਰੇ ਦਾ। ਸੂਰਜ ਦਾ ਕਿਣਕਾ ਬੰਜਾਰਾ ਸਵੇਰੇ ਦਾ ਦੀਵੇ ਦੀ ਜਾਤ ਮੇਰੀ ਮੈਂ ਦੁਸ਼ਮਣ ਹਨੇਰੇ ਦਾ। ਹਵਾਵਾਂ ਲਖ ਵਗਣ ਚਾਹੇ ਦਹਿਕਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਰੁਸ਼ਨਾਉਂਦੇ ਰਹੇ ਨੇ ਲੋਕ। ਹਨੇਰਿਆਂ ਨੂੰ ਜੇ ਭੁਲੇਖਾ ਹੈ ਹਨੇਰੇ ਪਾਉਣ ਦਾ, ਹਨੇਰਿਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ। ਜੀ ਹਾਂ, ਪਾਸ਼ ਦੀਆਂ ਇਹਨਾਂ ਲਾਈਨਾਂ ਦੇ ਨਾਲ ਇੰਡੋਸ ਟੀਵੀ ਲਈ ਮੈਂ ਸੁਰਿੰਦਰ ਸ਼ਰਮਾ। ਦੋਸਤੋ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅੱਜ ਪਹੁੰਚੇ ਆਪਾਂ ਮਹਿਲ ਕਲਾਂ। ਜੀ ਹਾਂ, ਜ਼ਿਲ੍ਹਾ ਬਰਨਾਲਾ ਮਹਿਲ ਕਲਾਂ। ਮੇਰੇ ਪਿੱਛੇ ਜਿਹੜੀ ਲੱਗੀ ਤੁਸੀਂ ਸਟੇਜ ਵੇਖ ਰਹੇ ਹੋ, ਆਸੇ ਪਾਸੇ ਬੈਠੇ ਲੋਕ ਵੇਖ ਰਹੇ ਹੋ, ਇਹ ਕਿਉਂ ਇਕੱਠੇ ਹੋਏ ਆ? ਅੱਜ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ 26ਵੀਂ ਵਰਸੀ ਮਨਾਈ ਜਾ ਰਹੀ ਹੈ। ਇਸ ਵਰਸੀ ਦੇ ਮੌਕੇ ਤੇ ਜਿੱਥੇ ਔਰਤਾਂ ਦੇ ਦਰਦ ਨੂੰ ਬਿਆਨ ਕਰਨ ਦੇ ਲਈ, ਔਰਤਾਂ ਦੀਆਂ ਸਮੱਸਿਆਵਾਂ ਦੇ ਲਈ, ਖਾਸ ਕਰਕੇ ਮਣੀਪੁਰ ਦੇ ਵਿੱਚ ਵਾਪਰੀਆਂ ਉਹਨਾਂ ਘਟਨਾ ਨੂੰ ਸਮਰਪਿਤ ਅੱਜ ਇੱਥੇ ਸਟੇਜ ਦੇ ਉੱਤੇ ਡਾਕਟਰ ਨਵਸ਼ਰਨ ਕੌਰ, ਨਤਾਸ਼ਾ ਨਰਵਾਲ, ਮੰਗਤ ਰਾਮ ਪਾਸਲਾ, ਕਮਲਜੀਤ ਖੰਨਾ ਜੀ, ਮਨਜੀਤ ਧਨੇਰ, ਨਰੈਣ ਦੱਤ, ਪ੍ਰੇਮ ਕੁਮਾਰ, ਹੋਰ ਬਹੁਤ ਸਾਰੇ ਲੋਕ ਪੱਖੀ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਔਰ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਇਹ ਘਟਨਾ ਕੀ ਹੈ, ਇਹ ਵਰਸੀ ਕਿਉਂ ਮਨਾ ਜਾ ਰਹੀ ਹੈ, ਇਹ 26 ਸਾਲ ਦਾ ਇਤਿਹਾਸ ਕੀ ਹੈ, ਕਿਰਨਜੀਤ ਬੀਬੀ ਕੌਣ ਸੀ, ਕੌਣ ਦੋਸ਼ੀ ਸੀ, ਕਿਹਨਾਂ ਨਾਲ ਵਾਪਰਿਆ, ਕਿੰਨੀਆਂ ਸਜ਼ਾਵਾਂ ਹੋਈਆਂ, ਕਿਸ ਢੰਗ ਦਾ ਸੰਘਰਸ਼ ਚੱਲਿਆ, ਇਹ 26 ਸਾਲ ਦਾ ਇਤਿਹਾਸ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝਾ ਕਰਦੇ ਹਾਂ। ਆਓ ਤੁਹਾਨੂੰ ਮਿਲਾਉਂਦੇ ਹਾਂ ਕਿਰਨਜੀਤ ਬੀਬੀ ਨਾਲ ਤੇ ਇਸ ਇਤਿਹਾਸ ਨੂੰ ਲੜਨ ਵਾਲਿਆਂ ਦੇ ਨਾਲ ਤੇ ਇਸ ਇਤਿਹਾਸ ਨੂੰ ਸਿਰਜਣ ਵਾਲਿਆਂ ਦੇ ਨਾਲ ਤੇ ਉਸ ਕਹਾਣੀ ਦੇ ਨਾਲ। ਆਓ ਤੁਹਾਨੂੰ ਮਿਲਾਉਂਦੇ ਹਾਂ। ਜੀ ਹਾਂ, ਕਿਰਨਜੀਤ ਕੌਰ ਮਹਿਲ ਕਲਾਂ ਦੇ ਸਰਕਾਰੀ ਅਧਿਆਪਕ ਤੇ ਅਪਾਹਜ ਅਧਿਆਪਕ ਸਰਦਾਰ ਦਰਸ਼ਨ ਸਿੰਘ ਦੀ ਧੀ, ਜਿਹੜੀ 29 ਜੁਲਾਈ 1997 ਨੂੰ ਘਰ ਦੇ ਵਿੱਚੋਂ ਕਾਲਜ ਗਈ, +2 ਦੀ ਵਿਦਿਆਰਥਣ, ਮਾਤਾ ਸਾਹਿਬ ਕੌਰ ਕਾਲਜ ਮਹਿਲ ਕਲਾਂ ਤੋਂ ਪੜ੍ਹ ਕੇ ਵਾਪਸ ਘਰ ਨਹੀਂ ਪਰਤੀ। ਜਦੋਂ ਘਰ ਨਾ ਆਈ ਤਾਂ ਮਾਪਿਆਂ ਨੂੰ ਫਿਕਰ ਹੋਇਆ ਕਿ ਉਹਨਾਂ ਦੀ ਬੱਚੀ ਅੱਜ ਘਰ ਨਹੀਂ ਪਰਤੀ ਆ। ਉਹਨਾਂ ਨੇ ਭਾਲ ਸ਼ੁਰੂ ਕੀਤੀ। ਥੋੜ੍ਹੀ ਦੇਰ ਭਾਲ ਕਰਨ ਤੋਂ ਬਾਅਦ ਇੱਕ ਘਰ ਦੇ ਖੇਤਾਂ ਦੇ ਵਿੱਚੋਂ ਬੱਚੀ ਦੇ ਅੰਦਰੂਨੀ ਵਸਤਰ ਤੇ ਸਾਈਕਲ ਤੇ ਕਿਤਾਬਾਂ ਮਿਲ ਗਈਆਂ। ਉਹਨਾਂ ਨੂੰ ਸ਼ੱਕ ਹੋਇਆ। ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ, ਰੋਹ ਫੈਲ ਗਿਆ, ਗੁੱਸਾ ਫੈਲ ਗਿਆ। ਇੱਕ ਐਕਸ਼ਨ ਕਮੇਟੀ ਬਣਾਈ ਗਈ। ਉਸ ਐਕਸ਼ਨ ਕਮੇਟੀ ਨੇ ਪੂਰੀ ਲੜਾਈ ਲੜ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਲੜਾਈ ਲੜੀ ਤੇ ਅੱਜ ਉਹ ਦੋਸ਼ੀ ਭਾਵੇਂ ਸਜ਼ਾ ਕੱਟ ਕੇ ਬਾਹਰ ਆ ਗਏ ਨੇ। ਇਹ 26 ਸਾਲਾਂ ਦਾ ਇਤਿਹਾਸ ਹੈ ਕਿ ਜਦੋਂ ਉਸ ਬੱਚੀ ਦੇ ਕਾਤਲਾਂ ਨੂੰ ਸਜ਼ਾ ਦਿਵਾਈ ਤਾਂ ਇਸ ਦੇ ਵਿੱਚ ਇੱਕ ਹੋਰ ਜਿਹੜਾ ਟਵਿਸਟ ਵਿੱਚ ਆਇਆ ਹੈ ਕਿ ਇਸ ਕੇਸ ਨੂੰ ਲੜ ਰਹੇ 3 ਆਗੂ ਜਿਹੜੇ ਸੀ, ਨਰੈਣ ਦੱਤ, ਪ੍ਰੇਮ ਕੁਮਾਰ ਤੇ ਮਨਜੀਤ ਧਨੇਰ, ਇਹਨਾਂ 3 ਆਗੂਆਂ ਨੂੰ ਕਾਤਲਾਂ ਨੇ ਇੱਕ ਝੂਠੇ ਕਤਲ ਕੇਸ ਦੇ ਵਿੱਚ ਫਸਾ ਕੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਈ। ਪਰ ਇਹਦੇ ਵਿੱਚ ਵੀ ਇੱਕ, ਜਿੱਥੇ 26 ਸਾਲ ਦਾ ਇਤਿਹਾਸ ਆ, ਉੱਥੇ ਇੱਕ ਇਹ ਵੀ ਇਤਿਹਾਸ ਹੈ ਕਿ ਇਹਨਾਂ ਆਗੂਆਂ ਨੂੰ, ਜਿੱਥੇ ਉਹਨਾਂ ਨੂੰ ਸਰਕਾਰ ਨੂੰ ਰਾਜਪਾਲ ਰਾਹੀਂ ਆਗੂਆਂ ਦੀ ਸਜ਼ਾ ਰੱਦ ਕਰਨੀ ਪਈ, ਉੱਥੇ ਇੱਕ ਆਗੂ ਮਨਜੀਤ ਧਨੇਰ ਨੂੰ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਗਈ। ਪਰ ਲੋਕ ਰੋਹ ਨੇ, ਲੋਕਾਂ ਦੇ ਇਕੱਠ ਨੇ, ਲੋਕਾਂ ਦੇ ਜਾਬਤੇ ਨੇ ਇਸ ਸਜ਼ਾ ਨੂੰ ਰਾਜਪਾਲ ਤੋਂ ਦੁਬਾਰਾ ਰੱਦ ਕਰਵਾਇਆ। ਇਹ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਘਟਨਾ ਹੋਏਗੀ ਕਿ ਸੁਪਰੀਮ ਕੋਰਟ ਵੱਲੋਂ ਵੀ ਸਜ਼ਾ ਬਰਕਰਾਰ ਰੱਖੀ ਗਈ ਪਰ ਲੋਕਾਂ ਦੇ ਇਕੱਠ ਨੇ, ਲੋਕਾਂ ਦੇ ਏਕੇ ਨੇ ਉਹਨੂੰ ਰੱਦ ਕਰਵਾਇਆ। ਤੇ ਅੱਜ ਉਸੇ ਦੀ ਬੱਚੀ ਦੀ ਯਾਦ ਦੇ ਵਿੱਚ 26ਵੀਂ ਵਰਸੀ ਉਹਦੀ ਜਿਹੜੀ ਮਨਾਈ ਜਾ ਰਹੀ ਹੈ। ਅੱਜ ਜਦੋਂ ਇੱਥੇ ਆਗੂਆਂ ਦਾ ਕਹਿਣਾ ਹੈ, ਇੱਥੇ ਜਿਹੜੇ ਬੋਲੇ ਸਟੇਜ ਤੋਂ ਉਹਨਾਂ ਔਰਤਾਂ ਦਾ ਕਹਿਣਾ ਹੈ, ਉਹਨਾਂ ਬੱਚੀਆਂ ਦਾ ਕਹਿਣਾ ਹੈ ਕਿ ਅੱਜ ਭਾਵੇਂ ਕਿਰਨਜੀਤ ਦੀ ਵਰਸੀ 26ਵੀਂ ਮਨਾ ਰਹੇ ਹੈ, ਕਿਰਨਜੀਤ ਦੇ ਕਾਤਲਾਂ ਨੂੰ, ਦੋਸ਼ੀਆਂ ਨੂੰ ਸਜ਼ਾਵਾਂ ਮਿਲ ਚੁੱਕੀਆਂ ਨੇ, ਪਰ ਅੱਜ ਵੀ ਬੱਚੀਆਂ ਦੇ ਹਾਲਾਤ ਉਹੀ ਨੇ। ਅੱਜ ਵੀ ਬਹੁਤ ਸਾਰੀਆਂ ਕਿਰਨਾਂ
ਕਿਰਨਜੀਤ ਕੌਰਾਂ ਜਿਹੜੀਆਂ ਹੈਗੀਆਂ ਵਾ ਉਹ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਨੇ। ਅੱਜ ਵੀ ਮਣੀਪੁਰ ਦੇ ਵਿੱਚ ਔਰਤਾਂ ਨੂੰ ਨੰਗੀਆਂ ਕਰਕੇ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ, ਉਹਨਾਂ ਦਾ ਸਾਮੂਹਿਕ ਬਲਾਤਕਾਰ ਕੀਤਾ ਜਾ ਰਿਹਾ ਹੈ। ਅੱਜ ਇਹ ਵੱਡੇ ਸਵਾਲ ਇਸ ਸਟੇਜ ਤੋਂ ਜਿਹੜੇ ਹੈ ਸ਼ਹੀਦ ਬੀਬੀ ਕਿਰਨਜੀਤ ਕੌਰ ਨੂੰ ਯਾਦ ਕਰਕੇ ਲੋਕਾਂ ਤੱਕ ਸਾਂਝੇ ਕੀਤੇ ਗਏ ਆ। ਇਹਨਾਂ ਸਵਾਲਾਂ ਨਾਲ ਲੋਕਾਂ ਨੂੰ ਮੁਖਾਤਿਬ ਕਰਵਾਇਆ ਗਿਆ। ਇਹ 26 ਸਾਲਾਂ ਦੇ ਇਤਿਹਾਸ ਨੇ ਬਹੁਤ ਕੁਝ ਚੇਂਜ ਲਿਆਂਦੀ ਹੈ, ਲੋਕਾਂ 'ਚ ਚੇਂਜ ਲਿਆਂਦੀ ਹੈ, ਬੱਚੀਆਂ ਚੇਂਜ ਲਿਆਂਦੀ ਹੈ। ਇਹ ਗੱਲਾਂ ਜਿਹੜੇ ਸਟੇਜ ਤੋਂ ਬੁਲਾਰੇ ਕਰਕੇ ਕਿਰਨਜੀਤ ਕੌਰ ਦੀ ਜਿਹੜੀ 26ਵੀਂ ਵਰਸੀ ਹੈਗੀ ਆ ਉਹਦੇ ਤੇ ਸ਼ਹੀਦ ਬੀਬੀ ਕਿਰਨਜੀਤ ਕੌਰ, ਉਹਨੂੰ ਸ਼ਹੀਦ ਕਿਉਂ ਦਾ ਦਰਜਾ ਕਿਉਂ ਦਿੱਤਾ ਜਾਂਦਾ ਹੈ? ਅਸਲ ਵਿੱਚ ਜਿਹੜੀ ਉਹ ਬੱਚੀ ਸੀਗੀ ਸ਼ਹੀਦ, ਉਹ ਅਸਲ ਵਿੱਚ ਵੀ ਉਹ ਲੜਦੀ ਹੋਈ ਸ਼ਹੀਦ ਹੋਈ ਹੈਗੀ। ਇਉਂ ਨਹੀਂ ਹੈ ਵੀ ਉਹਨੇ ਸਰੈਂਡਰ ਕੀਤਾ, ਬੰਦਿਆਂ ਨੇ ਉਹਨੂੰ ਓਵਰਪਾਵਰ ਕੀਤਾ ਤੇ ਉਹਨੇ ਜਿਹੜੇ ਉਹਨਾਂ ਦੀ ਈਨ ਮੰਨ ਲਈ। ਅਸਲ ਵਿੱਚ ਉਹ ਆਪਦੀ ਰਾਖੀ ਲਈ ਲੜੀ ਹੈਗੀ। ਉਹਦੀ ਰਾਖੀ ਦਾ ਲੜਾਈ ਦਾ ਸਬੂਤ ਜਿਹੜਾ ਹੈਗਾ ਬਾਅਦ ਦੇ ਵਿੱਚ ਜਦੋਂ ਉਹਦੀ ਲਾਸ਼ ਦੱਬੀ ਹੋਈ ਮਿਲੀ ਤਾਂ ਉਹਦੇ ਹੱਥ ਵਿੱਚ ਉਹਨਾਂ ਗੁੰਡਿਆਂ ਦੇ ਬਾਲ ਸੀਗੇ, ਜਿਹਦਾ ਕਰਕੇ ਉਹ ਦੱਸਿਆ ਵੀ ਉਹ ਲੜਦੀ ਹੋਈ ਰਹੀ ਹੈਗੀ। ਇਸ ਕਰਕੇ ਉਹਨੂੰ ਸ਼ਹੀਦ ਕਿਹਾ ਜਾਂਦਾ। ਕਿਰਨਜੀਤ ਕਰਕੇ हाँ जी, ਕੀ ਸੀਗਾ ਕਿਰਨਜੀਤ ਕੌਰ ਕਾਂਡ ਕੀ ਹੈ? ਇਹਦਾ ਕਾਂਡ ਵੀ ਆਹੀ ਹੈ ਵੀ ਜਿਹੜਾ ਬਾਪ ਇਹਦਾ ਕਰਿਆ ਵਾ ਵੀ ਗਲਤ ਕੰਮ ਵੀ ਉਹਦੇ ਕਰਕੇ ਅਸੀਂ ਸ਼ਰਧਾਂਜਲੀਆਂ ਭੇਟ ਕਰਨ ਆਈਆਂ ਸੀ ਅੱਜ। ਸ਼ਰਧਾਂਜਲੀ ਭੇਟ ਕਰਨਾ। ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿਣਗੇ। 80% ਜੇ ਹਿੰਦੂ ਆ ਉਹ ਵੀ ਸਾਡੇ ਭਰਾ ਤੇ बाकी लोग भी साढ़े हम औरतों की आजादी की बात करें तो उसमें एक ये भी होता है कि औरतों का संघर्ष सिर्फ ऐसा नहीं है, सिर्फ सरकार के खिलाफ या पुलिस के खिलाफ या समाज के खिलाफ नहीं है। औरतों का संघर्ष अपने घरों से भी शुरू होता है। कभी कभी औरतों को अपने हस्बैंड से, अपने पिता से, क्योंकि औरतों का घरों में भी हिंसा होता है, तो कभी कभी हमें संघर्ष घरों में भी लड़ना पड़ता है। और मुल्ले काटे जाएंगे, राम राम कहलवाएंगे, ये नारा दिता गया पहलों ते इस नारे को पूरे तरह से प्रचलित किया गया कि अज असी मुसलमानों को ज्यादा वट देंगे ते या उन्हां दे मुंहों राम राम कहलवावां। इत्थे भी उही प्रकारा वापरिया। तो हुण गल सवाल यह आ कि जदों असी ये कहने कि यह वरतारा सोची समझी चाल है, तो क्यों ये सोची समझी चाल है बलात्कार करना? सोची समझी चाल क्यों है? यदि लोड़ की है साडे दुश्मन को? स्कूलों में, कॉलेजेस में जो सिलेबस है, खासकर इतिहास, ये उसको बदल रहे हैं। जो भी इतिहास, जो संघर्षों का इतिहास रहा है, जो साझे समाज का इतिहास रहा है, ये उसको हटा के सिर्फ अपना जो इनका एक इतिहास का जो सोच है उसको भरना चाहते हैं, ताकि आगे आने वाली पीढ़ी को पता ही ना लगे कि हमारे देश का इतिहास जो इसने संघर्ष लड़े हैं, आजादी का संघर्ष, उसके बाद के संघर्ष जो बराबरी के समाज के लिए लड़े गए हैं, वो कभी थे ही नहीं। इसलिए और भी हमारी जिम्मेदारी बनती है कि हमारे अपने जो हमारे संघर्ष लड़े हैं हमने, उसको हम उसकी याद को उसको हम संभाल के रखें। किरनजीत मैं एक गल साफ कर देना चाहना कि किरनजीत जिन्ना चਿਰ ਅਸੀਂ ਲੜਾਂਗੇ, ਜਦੋਂ ਅਸੀਂ ਨਾ ਹੋਏ ਸਾਡੇ ਵਾਰਸ ਲੜਨਗੇ, ਸਾਡੇ ਨੌਜਵਾਨ ਲੜਨਗੇ। ਇਹ ਲਲਕਾਰ ਹੁਣ ਮਹਿਲ ਕਲਾਂ ਦੇ ਗੁੰਡਿਆਂ ਨੂੰ ਨਹੀਂ ਹੈ, ਇਹ ਲਲਕਾਰ ਇਥੋਂ ਦੇ ਲੱਗੇ ਤੇ ਜਬਰ ਰਾਜ ਪ੍ਰਬੰਧ ਨੂੰ ਹੈ, ਜਿਹੜਾ ਔਰਤਾਂ ਦੇ ਜਬਰ ਦੀ ਜ਼ਿੰਮੇਵਾਰ ਹੈ। ਸੰਸਥਾਗਤ ਜਬਰ ਹੈ ਤੇ ਉਹ ਜਬਰ ਇਥੋਂ ਦੇ ਪ੍ਰਬੰਧ ਦੀ ਖੁਰਾਕ ਹੈ। ਔਰਤਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਭੈਣੋ ਆਓ ਆਪਾਂ ਜੰਗ ਦੇ ਮੈਦਾਨ 'ਚ ਕੁੱਦੀਏ, ਬਣੀਏ ਬਾਦਸ਼ਾਹੀ ਦੇ ਕਦਰੀ ਗੁਲਾਮ ਕੌਰ ਦੇ ਵਾਰਸ ਬਣਨਾ ਹੈ, ਅਸੀਂ ਦੁੱਗਾ ਭਾਬੀ ਦੇ ਵਾਰਸ ਬਣਨਾ ਹੈ, ਅਸੀਂ ਮਾਈ ਭਾਗੋ ਦੀਆਂ ਵਾਰਸ ਬਣਨਾ ਹੈ ਤੇ ਕਹਿੰਦੇ ਕਿ ਮੈਦਾਨ ਦੇ ਜੰਗ ਜੁਝਣਾ ਹੈ ਤੇ ਲਟੇਰੇ ਨਿਜ਼ਾਮ ਦਾ ਫਸਾ ਵੱਢਣਾ ਹੈ। ਇਹੋ ਸਾਡੇ ਅੱਜ ਦੇ ਜੱਗਾਰੀ ਸਮਾਗਮ ਦਾ ਸੁਨੇਹਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਉਂਦਾ ਸਾਨੂੰ ਬੋਲਣਾ ਪੈਂਦਾ।
ਅਸੀਂ ਨਹੀਂ ਬੋਲਦੇ, ਸਾਡੇ ਜਜ਼ਬਾਤ ਬੋਲਦੇ ਜਿਹੜੇ ਹੁਣ ਫੇਰ ਉਹੀ ਅਤਿਆਚਾਰ ਹੋਈ ਜਾਂਦੇ। ਪਹਿਲਾਂ ਗੁਰੂਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਵਿਚਾਰਿਆਂ ਨੇ ਉਹਨਾਂ ਨੇ ਬੰਦ ਕਰੀਆਂ ਸੀ, ਤੇ ਦੁਬਾਰਾ ਫਿਰ ਉਹੀ। ਪਹਿਲਾਂ ਇੱਕ ਕੁੜੀ ਨੂੰ, ਸੋਹਣੀ ਕੁੜੀ ਨੂੰ ਕੋਈ ਛੱਡਦਾ ਹੀ ਨਹੀਂ ਸੀ, ਲੈ ਜਾਂਦਾ ਸੀ, ਉਹੀ ਦੁਬਾਰਾ ਰੀਤ ਫੇਰ ਤੋੜ। ਹੁਣ ਕੁਰਬਾਨੀ ਕੌਣ ਦਊ? ਹੁਣ ਸਾਡੀਆਂ ਜਥੇਬੰਦੀਆਂ ਪੂਰੇ ਆਉਣਗੀਆਂ। ਸਾਨੂੰ ਲੋੜ ਹੈ ਇੱਕ ਦੀ, ਤੇ ਸਾਨੂੰ ਜੁੜ ਕੇ ਸੰਘਰਸ਼ ਕਰਨੇ ਚਾਹੀਦੇ ਆ, ਤੇ ਔਰਤਾਂ ਦੇ ਖਿਲਾਫ ਜੋ ਵੀ ਜੁਰਮ ਹੁੰਦਾ ਇਹਨਾਂ ਦੀ ਰਾਖੀ ਕਰਦੇ ਹੋਏ ਸਾਨੂੰ ਵੱਧ ਤੋਂ ਵੱਧ, ਜਦੋਂ ਵੀ ਕੋਈ ਚਾਹੇ ਕੋਈ ਗੁੰਡਾਗਰਦੀ ਕਰਦਾ, ਪਰ ਉਹਨੂੰ ਝਾਤ ਮਾਰਨੀ ਚਾਹੀਦੀ ਆ ਕਿ ਉਹ ਜਦੋਂ ਉਹ ਜਨਮਿਆ ਸੀ, ਇੱਕ ਔਰਤ ਨਹੀਂ ਜਨਮਿਆ ਸੀ, ਉਹਨੂੰ ਇਹ ਥੋੜਾ ਜਨਮ ਦਿੱਤਾ ਸੀ ਵੀ ਤੂੰ ਅੱਗੇ ਜਾ ਕੇ ਗੁੰਡਾਗਰਦੀ ਕਰੀ। ਲਾਹਨਤ ਹੈ ਇਹੋ ਜਿਹੇ ਗੁੰਡਿਆਂ ਨੂੰ ਜੋ ਕਿ ਇੱਕ ਔਰਤ ਦੇ ਭੁੱਖ ਦੇ ਵਿੱਚੋਂ ਜਨਮ ਲੈ ਕੇ ਇਹੋ ਜਿਹੀਆਂ ਗੁੰਡਾਗਰਦੀਆਂ ਕਰਦੇ ਨੇ, ਤੇ ਕਿਰਨਜੀਤ ਵਰਗੀਆਂ ਬੇਟੀ ਦੀਆਂ ਬਲਾਤਕਾਰੀ ਰਾਹੀਂ ਸ਼ਹੀਦੀਆਂ ਪਵਾਉਂਦੇ ਨੇ। ਲਾਹਨਤ ਹੈ ਇਹੋ ਜਿਹੇ ਗੁੰਡਿਆਂ ਨੂੰ। ਪਰ ਵੇਖਣਾ ਚਾਹੀਦਾ, ਉਹਨਾਂ ਨੂੰ ਝਾਤ ਮਾਰਨੀ ਚਾਹੀਦੀ ਹੈ ਕਿ ਮੇਰੇ ਘਰ ਵੀ ਕੋਈ ਭੈਣ ਹੈ, ਮੇਰੇ ਘਰ ਵੀ ਕੋਈ ਧੀ ਹੈ, ਉਹਨਾਂ ਨੂੰ ਉਹਦਾ ਰੂਪ ਵਿੱਚ ਦੇਖਣਾ ਚਾਹੀਦਾ ਹੈ। ਜਦੋਂ ਤੱਕ ਉਦੋਂ ਤੱਕ ਨਹੀਂ ਇਹ ਰੂਪ ਵਿੱਚ ਦੇਖਦੇ, ਉਦੋਂ ਤੱਕ ਇਹ ਸ਼ਹੀਦੀਆਂ ਨਹੀਂ ਬੰਦ ਹੋਣਗੀਆਂ, ਅਤਿਆਚਾਰ ਨਹੀਂ ਬੰਦ ਹੋਣਗੇ, ਤੇ ਸੰਘਰਸ਼ ਚੱਲਦੇ। ਤੁਸੀਂ ਵੇਖਿਆ ਕਿ ਅੱਜ 12 ਅਗਸਤ ਨੂੰ ਕਿਰਨਜੀਤ ਕੌਰ ਦੀ 26ਵੀਂ ਵਰਸੀ ਜਿਹੜੀ ਹੈਗੀ ਆ ਉਹ ਮਹਿਲ ਕਲਾਂ ਦੀ ਧਰਤੀ ਤੇ ਮਨਾਈ ਗਈ। ਸ਼ਹੀਦ ਬੀਬੀ ਕਿਰਨਜੀਤ ਕੌਰ। ਇਸ ਦਿਨ ਅੱਜ ਭਾਵੇਂ ਕਿਰਨਜੀਤ ਨੂੰ ਸ਼ਹੀਦ ਹੋਇਆ ਨੂੰ 26 ਵਰੇ ਹੋ ਚੁੱਕੇ ਨੇ, ਪਰ ਅੱਜ ਸਟੇਜ ਤੋਂ ਬੁਲਾਰਿਆਂ ਨੇ ਜਿਸ ਕਿਸਮ ਦੀਆਂ ਗੱਲਾਂ ਕੀਤੀਆਂ, ਖਾਸ ਕਰਕੇ ਔਰਤ ਬੁਲਾਰਿਆਂ ਨੇ, ਕਿ ਅੱਜ ਪੂਰੇ ਦੇਸ਼ ਦੇ ਵਿੱਚ ਔਰਤਾਂ ਦੀ ਅਸਮਤ ਜਿਸ ਤਰ੍ਹਾਂ ਖਤਰੇ ਦੇ ਵਿੱਚ ਹੈ, ਜਿਸ ਤਰ੍ਹਾਂ ਮਣੀਪੁਰ ਦੇ ਵਿੱਚ ਔਰਤਾਂ ਨਾਲ ਜੋ ਘਿਨਾਉਣੀ ਹਰਕਤ ਕੀਤੀ ਗਈ ਹੈ, ਏਡੀ ਵੱਡੀ ਉਹਨਾਂ ਨੂੰ ਬਿਲਕੁਲ ਨਿਰਵਸਤ ਕਰਕੇ ਉਹਨਾਂ ਨਾਲ ਰੇਪ ਕੀਤਾ ਗਿਆ ਹੈ, ਔਰ ਵੱਡੇ ਲੈਵਲ ਤੇ ਉਹਨਾਂ ਨਾਲ ਜਿਹੜੀ ਹੈ ਉਹਨਾਂ ਤੇ ਹਿੰਸਾ ਕੀਤੀ ਗਈ ਹੈ। ਉਸ ਹਿੰਸਾ ਦੇ ਖਿਲਾਫ ਨਿਤਰਨ ਦੇ ਲਈ ਇੱਕ ਬਹੁਤ ਵੱਡੇ ਲੈਵਲ ਤੇ ਪੂਰੇ ਦੇਸ਼ ਦੇ ਵਿੱਚ ਔਰਤਾਂ ਦੇ ਖਿਲਾਫ ਜਿੱਥੇ ਵੀ ਕੋਈ ਜ਼ੁਲਮ ਹੁੰਦਾ ਹੈ ਉਹਦੇ ਖਿਲਾਫ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦਾ ਹੋਕਾ ਇੱਥੋਂ ਦਿੱਤਾ ਗਿਆ ਹੈ। ਔਰ ਇਸ ਸਟੇਜ ਤੋਂ ਅੱਜ ਇੱਕ ਇਹ ਵੀ ਅਹਿਦ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਬਰਬਾਦ ਹੋ ਰਹੀ ਹੈ, ਬਹੁਤ ਸਾਰੇ ਜਵਾਨ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਨੂੰ ਜਾ ਰਿਹਾ ਹੈ, ਔਰ ਇੱਥੋਂ ਬਚੇ ਜਵਾਨ ਜਿਹੜੇ ਹੈ ਉਹ ਨਸ਼ੇ ਦੀ ਗਲਤਨ ਦੇ ਵਿੱਚ ਗਲਤਾਨ ਹੋ ਰਿਹਾ ਹੈ, ਤਾਂ ਉਸ ਨਸ਼ੇ ਦੇ ਖਿਲਾਫ ਵੀ ਵੱਡੀ ਮੁਹਿੰਮ ਛੇੜਨ ਦਾ ਇੱਕ ਅਹਿਦ ਕੀਤਾ ਗਿਆ। ਔਰ ਇਹ ਵੀ ਅਹਿਦ ਕੀਤਾ ਗਿਆ ਕਿ ਜੇ ਭਾਵੇਂ ਕਿਰਨਜੀਤ ਕੌਰ ਦੇ ਕਾਤਲਾਂ ਨੂੰ ਸਜ਼ਾਵਾਂ ਮਿਲ ਚੁੱਕੀਆਂ ਨੇ, ਪਰ ਅੱਜ ਵੀ ਫੇਰ ਵੀ ਉਹਦੀ ਯਾਦਗਾਰ ਮਨਾਉਣਾ, ਉਹਦੀ ਵਰਸੀ ਮਨਾਉਣਾ ਕਿੰਨਾ ਕੁ ਸਾਜ਼ਗਾਰ ਹੈ, ਕਿਉਂਕਿ ਜ਼ੁਲਮ ਹਾਲੇ ਤੱਕ ਖਤਮ ਨਹੀਂ ਹੋਇਆ। ਇਹ ਅਹਿਦ ਕੀਤਾ ਗਿਆ ਕਿ ਭਾਵੇਂ ਸਾਨੂੰ 50 ਸਾਲ ਵੀ ਇਹ ਵਰਸੀਆਂ ਮਨਾਉਣੀਆਂ ਪੈਣ, ਇਕੱਠ ਕਰਨੇ ਪੈਣ, ਤਾਂ ਉਹ ਉਸ ਜ਼ੁਲਮ ਦੇ ਖਿਲਾਫ ਸੜਕਾਂ ਤੇ ਨਿਤਰਨਗੇ, ਇਕੱਠ ਹੋਣਗੇ, ਤੇ ਮਹਿਲ ਕਲਾਂ ਦੀ ਧਰਤੀ ਵਰਗਾ ਇਤਿਹਾਸ ਲੋਕ ਪੰਜਾਬ ਦੇ ਵਿੱਚ ਤੇ ਦੁਨੀਆ ਦੇ ਵਿੱਚ ਸਿਰਜਣਗੇ। ਤੇ ਸੰਤ ਰਾਮ ਉਦਾਸੀ ਦੇ ਇਸ ਸ਼ੇਰ ਦੇ ਨਾਲ ਕਿ ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ, ਉਹ ਕੀ ਜਾਣੇ ਤਲੀਆਂ ਤੇ ਵੀ ਉੱਗ ਖਲੋਂਦੇ ਸੀਸ ਹੋ, ਵਰਮੀਆਂ ਤੇ ਵਾਸ ਜਿਸ ਦਾ ਨਾਗ ਤੋਂ ਉਹ ਡਰਿਆ ਨਹੀਂ, ਉਹ ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਦੁਸ਼ਮਣ ਹਨੇਰੇ ਦਾ, ਦੁਸ਼ਮਣ ਹਨੇਰੇ ਦਾ।